ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤਰ ਪ੍ਰੋਗਰਾਮ ਚਾਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 16 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇਰਾਨ ਦੇ ਜਿਹੜੇ ਆਫੀਸ਼ੀਅਲਸ ਆ ਉਹ UN ਦੇ ਜੋ ਨਿਊਕਲੀਅਰ ਵਾਚਡੌਗ ਦੇ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਮਿਲੇ ਆ ਜਨੇਵਾ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਸ ਟਾਈਮ ਅਮਰੀਕਾ ਦੇ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਆ ਹੋਣ ਜਾ ਰਹੀ ਹੈਗੀ ਆ। ਇਰਾਨ ਦਾ ਟੌਪ ਮੋਸਟ ਡਿਪਲੋਮੈਟ, ਉਹ ਜੋ UN ਦੀ ਨਿਊਕਲੀਅਰ ਵਾਚਡੌਗ ਦਾ ਹੈੱਡ ਆ, ਉਹਨਾਂ ਨੂੰ ਅੱਜ ਸੈਕੰਡ ਰਾਊਂਡ ਆਫ ਨੈਗੋਸ਼ੀਏਸ਼ਨ ਜਿਹੜੀਆਂ ਹੋਣੀਆਂ US ਦੀਆਂ ਤਹਿਰਾਨ ਦੇ ਨਾਲ ਉਹਦੇ ਸੰਬੰਧ ਦੇ ਵਿੱਚ ਮਿਲਿਆ ਹੈਗਾ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ, ਰਾਫੇਲ ਗਰੋਸੀ ਜੋ ਡਾਇਰੈਕਟਰ ਜਨਰਲ ਹੈਗੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਕਮਿਸ਼ਨ ਦੇ, ਐਨਰਜੀ ਏਜੰਸੀ ਦੇ, ਉਹਨਾਂ ਨੂੰ ਮਿਲੇ ਹੈਗੇ ਆ। ਨਾਲ ਜੋ ਇਰਾਨ ਉਹਨਾਂ ਦੇ ਫੋਰਨ ਮਿਨਿਸਟਰ ਬਦਰ ਅਲ ਬੁਸੈਦੀ ਓਮਾਨ ਦੇ, ਉਹ ਵੀ ਉੱਥੇ ਸੀਗੇ। ਕਹਿੰਦੇ ਭਈ ਮੈਂ ਜਨੇਵਾ ਦੇ ਵਿੱਚ ਹੈਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਫੇਅਰ ਤੇ ਇਕੁਇਟੇਬਲ ਡੀਲ ਜਿਹੜੀ ਆ ਉਹ ਬਣਾਈ ਜਾ ਸਕੇ। ਇਹ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਹੈਗਾ। US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਹੋਰ ਏਅਰਕ੍ਰਾਫਟ ਕੈਰੀਅਰ ਆ ਉਹ ਇਸ ਏਰੀਏ ਦੇ ਵਿੱਚ ਭੇਜ ਦਿੱਤਾ ਹੈਗਾ ਆ। ਸੋ ਉਧਰ ਇਰਾਨ ਵਾਲੇ ਵੀ ਇੱਕ ਹੋਰ ਨੇਵਲ ਡਰਿਲ ਜੋ ਆ ਉਹ ਕਰ ਰਹੇ ਆ। ਉੱਥੇ ਦੀ ਜਿਹੜੀ ਸਟੇਟ TV ਹੈਗਾ ਉਹ ਰਿਪੋਰਟ ਕਰ ਰਿਹਾ ਹੈਗਾ। ਸੋ ਉਹ ਕਹਿੰਦੇ ਭਈ ਇਰਾਨ ਦੀ ਇੰਟੈਲੀਜੈਂਸ ਤੇ ਆਪਰੇਸ਼ਨਲ ਕੈਪੇਬਿਲਿਟੀ ਨੂੰ ਚੈੱਕ ਕਰੂਗਾ ਜਿਹੜੀ ਇਰਾਨ ਦੀ ਡਰਿਲ ਹੋ ਰਹੀ ਹੈਗੀ ਆ ਉਸ ਟਾਈਮ ਦੇ ਉੱਤੇ ਜਦੋਂ ਅਮਰੀਕਾ ਬਹੁਤ ਵੱਡਾ ਆਪਣਾ ਮਿਲਟਰੀ ਬਿਲਡਅਪ ਇਰਾਨ ਦੇ ਲਾਗੇ ਕਰ ਰਿਹਾ ਹੈਗਾ। ਜੀ ਬਿਲਕੁਲ। ਸੋ ਸਟੇਟ ਆਫ ਹਾਰਮਜ਼ ਦੇ ਵਿੱਚ ਕਹਿੰਦੇ ਵੀ ਜਿਹੜੀ IRGC ਇਰਾਨ ਰੈਵੋਲੂਸ਼ਨਰੀ ਗਾਰਡਸ ਵਾਲੇ ਆ, ਉਹਨਾਂ ਦੇ ਦੁਆਰਾ ਇਹ ਜਿਹੜੀਆਂ ਡਰਿਲਸ ਆ, ਫੌਜੀ ਅਭਿਆਸ ਆ, ਉੱਥੇ ਕੀਤੇ ਗਏ ਆ। ਸੋ ਸਟੇਟ ਆਫ ਹਾਰਮਜ਼ ਬੜਾ ਅਹਿਮ ਪਾਣੀ ਦਾ ਰਾਊਟ ਆ, ਜਿੱਧਰੋਂ ਦੀ ਯੂਰਪ ਵੱਲ ਤੋਂ ਵਾਲੇ ਪਾਸੇ ਤੋਂ ਜਦੋਂ ਏਸ਼ੀਆ ਵੱਲ ਨੂੰ ਜਾਂਦੇ ਨੇ ਤਾਂ ਉਸ ਰਾਹ ਥਾਣੀ ਜਿਹੜਾ ਉਹ ਨਿਕਲ ਕੇ ਜਾਇਆ ਜਾਂਦਾ ਆ। ਅਕਸਰ ਆਪਾਂ ਇੱਥੇ ਦੀਆਂ ਖਬਰਾਂ ਜਿਹੜੀਆਂ ਉਹ ਸੁਣਦੇ ਰਹਿੰਦੇ ਆ। ਸੋ ਮੈਨੂੰ ਤਾਂ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਸ਼ਾਇਦ ਕੋਈ ਨਾ ਕੋਈ ਇਹਨਾਂ ਨੇ ਸਮਝੌਤਾ ਜਿਹੜਾ ਇਵੈਂਚੁਅਲੀ ਅਮਰੀਕਾ ਦੇ ਨਾਲ ਕਰ ਲੈਣਾ ਹੈਗਾ ਆ। ਜਿਸ ਤਰੀਕੇ ਦੀ ਇਸ ਟਾਈਮ ਗੱਲਾਂ ਬਾਤਾਂ ਆ, ਜਨੇਵਾ ਦੇ ਵਿੱਚ ਜਾਣਾ, ਗੱਲਬਾਤ ਜਿਹੜੀ ਉਹ ਕਰਨੀ, ਉਸ ਪਾਸੇ ਵੱਲ ਨੂੰ ਜਿਹੜੀ ਉਹ ਲੱਗ ਰਹੀ ਹੈਗੀ ਹੈ। ਇਵੈਂਚੁਅਲੀ ਇਹਨਾਂ ਨੇ ਦੇਖਿਆ ਹੀ ਆ ਵੀ ਅਮਰੀਕਾ ਦੇ ਦੁਆਰਾ ਵੈਨੇਜ਼ੁਏਲਾ ਦੇ ਵਿੱਚ ਜਿੱਦਾਂ ਹੋਇਆ, ਕਿਊਬਾ ਨੂੰ ਜਿੱਦਾਂ ਧਮਕੀ ਜਿਹੜੀ ਉੱਥੇ ਦਿੱਤੀ ਗਈ ਆ, ਕੈਨੇਡਾ ਗ੍ਰੀਨਲੈਂਡ ਵਾਲਾ ਮਸਲਾ, ਸਾਰਾ ਚੀਜ਼ਾਂ ਇਹਨਾਂ ਦੇ ਜਿਹੜੇ ਉਹ ਸਾਹਮਣੇ ਆ। ਸੋ ਇਰਾਨ ਦਾ ਜਿਹੜੇ ਮੌਜੂਦਾ ਰਾਸ਼ਟਰਪਤੀ ਤੇ ਜਿਹੜੇ ਫੋਰਨ ਮਿਨਿਸਟਰ ਆ, ਉਹ ਕਿਤੇ ਨਾ ਕਿਤੇ ਥੋੜ੍ਹੀ ਨਰਮ ਸੁਰ ਰੱਖਦੇ ਨੇ ਅਮਰੀਕਾ ਵੱਲ ਨੂੰ, ਜਾਂ ਉਹਨਾਂ ਦੇ ਵੱਲ ਨੂੰ ਥੋੜ੍ਹਾ ਜਿਹਾ ਉਲਰਦੇ ਨੇ। ਸੋ ਹੋ ਸਕਦਾ ਹੈ ਵੀ ਕੋਈ ਡੀਲ ਇੱਦਾਂ ਦੀ ਜਿਹੜੀ ਆ ਇਰਾਨ ਦੇ ਨਾਲ ਅਮਰੀਕਾ ਦੀ ਇਵੈਂਚੁਅਲੀ ਜਿਹੜੀ ਉਹ ਬਣ ਸਕਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਵੱਲ ਵੱਧਦੇ ਜਾਈਏ,
ਤਾਂ ਕੈਲੀਫੋਰਨੀਆ ਦੇ ਜਿਹੜੇ ਲੈਜਿਸਲੇਟਰਸ ਆ, ਉਹ ਜਿਹੜੇ CSU ਪ੍ਰੈਜ਼ੀਡੈਂਟਸ ਆ, ਉਹਨਾਂ ਦੀ ਜਿਹੜੀ ਤਨਖਾਹ ਵਧਾਈ ਗਈ ਸੀ, ਉਹਨਾਂ ਨੂੰ ਵਾਪਸ ਘਟਾਉਣਾ ਜਿਹੜਾ ਉਹ ਚਾਹੁੰਦੇ ਨੇ। ਕਹਿੰਦੇ ਵੀ ਇਸ ਦੇ ਵਿੱਚ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਵੀ ਸ਼ਾਮਿਲ ਆ। ਅੱਜ ਜਿਹੜੀ ਫ੍ਰੈਜ਼ਨੋ ਵੀ ਰਿਪੋਰਟ ਕਰ ਰਹੀ ਹੈ, ਕਹਿੰਦੇ ਵੀ ਇੱਕ ਬਿੱਲ ਇੰਟਰੋਡਿਊਸ ਕੀਤਾ ਗਿਆ ਹੈ ਸਟੇਟ ਲਾਅ ਮੇਕਰ ਦੇ ਦੁਆਰਾ, ਜਿਸ ਦੇ ਨਾਲ ਜਿਹੜੀਆਂ ਕਾਫੀ ਜ਼ਿਆਦਾ ਤਨਖਾਹਾਂ ਵਧਾਈਆਂ ਗਈਆਂ ਸੀਗੀਆਂ CSU ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟਸ ਦੀਆਂ, ਜਿਸ ਨੂੰ ਅਪਰੂਵ ਕੀਤਾ ਗਿਆ ਸੀ ਬੋਰਡ ਆਫ ਟਰਸਟੀਜ਼ ਦੇ ਦੁਆਰਾ ਪਿਛਲੇ ਨਵੰਬਰ ਦੇ ਵਿੱਚ, ਵੀ ਉਹਨਾਂ ਨੂੰ ਵਾਪਸ ਜਿਹੜਾ ਉਹ ਲਿਆ ਜਾਵੇ। ਕਹਿੰਦੇ ਵੀ ਇਹ ਲਿਮਿਟ ਲਾਉਣ ਦੀ ਇਸ ਦੇ ਵਿੱਚ ਨਾਲ ਸਿਫਾਰਿਸ਼ ਆ ਵੀ ਜਿਹੜੇ ਨਾਨ ਯੂਨੀਅਨ ਐਡਮਿਨਿਸਟ੍ਰੇਟਰਸ ਆ, ਮੈਨੇਜਰਸ ਆ ਤੇ ਕੰਟਰੈਕਟਰਸ ਆ, ਇਹਨਾਂ ਸਾਰਿਆਂ ਦੀ ਕਿੰਨੀ ਤਨਖਾਹ ਜਿਹੜੀ ਹੈ ਕੰਪਨਸੇਸ਼ਨ ਉਹਨਾਂ ਨੂੰ ਮਿਲ ਸਕਦੀ ਆ, ਉਸ ਦੇ ਉੱਤੇ ਇੱਕ ਅਪਰ ਲਿਮਿਟ ਲਾਉਣ ਬਾਰੇ ਜਿਹੜਾ ਉਹ ਇਸ ਬਿੱਲ ਦੇ ਵਿੱਚ ਸਿਫਾਰਿਸ਼ ਰੱਖੀ ਗਈ ਆ। 22 ਕਾਲਜਸ 22 ਕੈਂਪਸ ਜਿਹੜੇ CSU ਦੇ ਅੰਡਰ ਜਿਹੜੇ ਉਹ ਹੁੰਦੇ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ। ਸੋ 13 ਜਿਹੜੇ ਯੂਨੀਵਰਸਿਟੀ ਪ੍ਰੈਜ਼ੀਡੈਂਟਸ ਆ, ਉਹਨਾਂ ਦੀ ਜਿਹੜੀ ਬੇਸ ਤਨਖਾਹ ਆ, ਉਹ 5 ਤੋਂ ਵਧਾ ਕੇ ਸਿੱਧੀ 20% ਕਰ ਦਿੱਤੀ ਗਈ ਸੀਗੀ। ਉੱਦਾਂ ਕਹਿੰਦੇ ਵੀ ਬਜਟ ਕਰੰਚ ਬੜਾ ਚੱਲ ਰਿਹਾ ਆ, ਕਈ ਮਹਿਕਮੇ ਬੰਦ ਕਰ ਰਹੇ ਆ, ਕਈਆਂ ਨੂੰ ਜਿਹੜਾ ਉਹ ਉੱਥੋਂ ਲੇ ਆਫ ਕੀਤਾ ਜਾ ਰਿਹਾ ਆ, ਪਰ ਇਸ ਦੇ ਬਾਵਜੂਦ ਪ੍ਰੈਜ਼ੀਡੈਂਟਸ ਦੀ ਜਿਹੜੀ ਤਨਖਾਹ ਆ, ਉਹਨਾਂ ਵਿੱਚ ਖਾਸਾ ਜਿਹੜਾ ਉਹ ਵਾਧਾ ਕੀਤਾ ਜਿਹੜਾ ਹੋ ਗਿਆ ਸੀਗਾ। ਸੋ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਸੀਗੇ ਇਹਨਾਂ ਦੇ CSUs ਦੇ, ਉਹਨਾਂ ਦੇ 10% ਤੋਂ ਵੱਧ ਤਨਖਾਹ ਜਿਹੜੀ ਉਹ ਨਾ ਵਧਾਉਣ ਵਾਲੀ ਗੱਲ ਇਨੀਸ਼ੀਅਲ ਪੇ ਜਿਹੜੀ ਉਹ ਰੱਖੀ ਸੀਗੀ, ਪਰ ਇਹਨਾਂ ਨੇ ਆਪਣੇ ਜਿਹੜੇ ਉਹ 20% ਤੱਕ ਜਿਹੜੀ ਉਹ ਵਧਾ ਲਈ ਸੀਗੀ। ਜਿੱਦਾਂ ਫ੍ਰੈਜ਼ਨੋ ਸਟੇਟ ਪ੍ਰੈਜ਼ੀਡੈਂਟ ਆ, ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਸਾਊਲ ਜਿਮੇਨੇਜ਼ ਸੈਂਡੋਵਾਲ, ਉਹਨਾਂ ਦੀ 10% ਰੇਜ਼ ਦੇ ਨਾਲ ਬੇਸ ਤਨਖਾਹ ਹਰਜੋਤ ਸਿੰਘ ਜੀ $5,23,617 ਤੇ ਜਿਹੜੀ ਉਹ ਪਹੁੰਚ ਗਈ ਸੀਗੀ। 5th ਲਾਰਜੈਸਟ ਪੇਡ ਕੈਂਪਸ ਪ੍ਰੈਜ਼ੀਡੈਂਟ CSU ਦੇ ਇਤਿਹਾਸ ਦੇ ਵਿੱਚ ਉਹ ਬਣ ਗਏ ਸੀਗੇ। ਤੇ ਹੁਣ ਬਿੱਲ ਨੰਬਰ 1831 ਅਸੈਂਬਲੀ ਬਿੱਲ 1831 ਜਿਸ ਨੂੰ ਕੈਲੀਫੋਰਨੀਆ ਫੈਕਲਟੀ ਐਸੋਸੀਏਸ਼ਨ ਨੇ ਵੀ ਸਪਾਂਸਰ ਕੀਤਾ ਆ, ਕਹਿੰਦੇ ਵੀ ਐਗਜ਼ੈਕਟਿਵ ਦੀ ਕੰਪਨਸੇਸ਼ਨ ਦੇ ਵਿੱਚ ਜਿਹੜੇ ਪੈਰਾਮੀਟਰਸ ਆ ਉਹ ਲਿਆਉਣ ਬਾਰੇ ਜਿਹੜਾ ਉਹ ਸੋਚਿਆ ਜਿਹੜਾ ਜਾ ਰਿਹਾ ਆ। CSU ਦੀ ਪ੍ਰੈਜ਼ੀਡੈਂਟ ਦੀ ਜਿਹੜੀ ਤਨਖਾਹ ਹੈ ਹਰਜੋਤ ਸਿੰਘ ਜੀ, ਗਵਰਨਰ ਦੀ ਤਨਖਾਹ ਨਾਲੋਂ 125% ਵੱਧ ਕਹਿੰਦੇ ਵੀ ਉੱਥੇ ਦੇਖੀ ਜਾਂਦੀ ਹੈਗੀ ਆ। ਅਗਲੀ ਖਬਰ ਜੋ ਆ ਵਿੰਟਰ ਸਟਾਰਮ ਨੂੰ ਲੈ ਕੇ ਆ। ਅੱਜ ਵਿੰਟਰ ਸਟਾਰਮ ਬੇ ਏਰੀਏ ਦੇ ਵਿੱਚ ਕਾਫੀ ਵੱਡਾ ਜਿਹੜਾ ਸ਼ੁਰੂ ਹੋਇਆ ਤੇ ਸੈਂਟਰਲ ਵੈਲੀ ਵੱਲ ਨੂੰ ਵੱਧਦਾ ਜਾ ਰਿਹਾ। LA ਵਿੱਚ ਵੀ ਜਿਹੜਾ ਮੀਂਹ ਬਹੁਤ ਜ਼ਿਆਦਾ ਪਿਆ। ਵਿੰਟਰ ਸਟਾਰਮ ਵਾਰਨਿੰਗ ਅੱਜ ਸਵੇਰੇ ਫਰਵਰੀ 16 ਜਾਣੀ ਕਿ ਬਾਅਦ ਜਿਹੜਾ ਦੁਪਹਿਰ ਮੇਬੀ ਕਹਿ ਲਓ ਨਾਈਟ ਟਾਈਮ ਤਾਈਂ ਫਰਵਰੀ 19 10 ਵਜੇ ਤਾਈਂ ਜਿਹੜੀ ਆ ਇਹ ਵਾਰਨਿੰਗ ਦਿੱਤੀ ਗਈ ਹੈਗੀ ਆ। ਕਹਿੰਦੇ ਵੀ ਕੰਡੀਸ਼ਨਸ ਬਹੁਤ ਜ਼ਿਆਦਾ ਹੈਜ਼ਰਡਸ ਹੈਗੀਆਂ ਆ, ਜਿਹਦੇ ਨਾਲ ਜਿਹੜੇ ਕੰਮਿਊਟਰਸ ਆ ਜਦੋਂ ਕਾਰਾਂ ਜਾਂਦੇ ਆ ਉਹ ਵੀਰਵਾਰ ਤਾਈਂ ਅਫੈਕਟ ਕਰਨਗੇ। ਸੋ ਕਹਿੰਦੇ ਵੀ ਜੇ ਤੁਸੀਂ ਟਰੈਵਲ ਕਰ ਰਹੇ ਆ ਟਾਊਨ ਤੋਂ ਬਾਹਰ ਤੇ ਵੈਦਰ ਕੰਡੀਸ਼ਨ ਬੜੀਆਂ ਜਿਹੜੀਆਂ ਡੇਂਜਰਸ ਹੈਗੀਆਂ, ਤੇ ਐਕਸਪੈਕਟ ਰੱਖੋ ਕਿ ਤੁਹਾਡੇ ਜਿਹੜੇ ਫੈਮਿਲੀ ਦੇ ਫਰੈਂਡਸ ਜਿਹੜੇ ਤੁਹਾਡੇ ਨਾਲ ਜਾ ਰਹੇ ਆ ਉਹ ਮੇਕ ਸ਼ੋਰ ਕਰੋ ਵੀ ਉਹਨਾਂ ਨੂੰ ਪਤਾ ਹੋਵੇ, ਤੇ ਨਾਲ ਆਪਣੇ ਹੋਰ ਜਿਹੜੇ ਫਰੈਂਡ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਦੱਸ ਕੇ ਜਾਓ। ਗੈਸ ਤੁਹਾਡੀ ਟੈਂਕ ਫੁੱਲ ਹੋਣੀ ਚਾਹੀਦੀ ਆ। ਕੈਰੀ ਏ ਵਿੰਡਸ਼ੀਲਡ ਸਕ੍ਰੈਪਰ, ਜੰਪਰ ਕੇਬਲਸ, ਸਮਾਲ ਸ਼ਵਲ, ਫਲੈਸ਼ ਲਾਈਟ, ਸੈੱਲ ਫੋਨ, ਬਲੈਂਕਟ, ਐਡੀਸ਼ਨਲ ਵਾਰਮ ਕਲੋਥਿੰਗ, ਕਿਉਂਕਿ ਜਿਹੜੇ ਬਾਕੀ ਏਰੀਏ ਦੇ ਵਿੱਚ ਜਿੱਧਰ ਸਨੋ ਪੈ ਰਹੀ ਆ ਉਧਰ ਇਹ ਅਸਰ ਕਰੂਗੀ। ਸੋ ਪੈਨਿਕ ਨਾ ਕਰੋ, ਕਹਿੰਦੇ ਜੇ ਕਿਤੇ ਤੁਸੀਂ ਸਟਕ ਹੋ ਗਏ ਹੈਗੇ ਆ, ਸੋ ਜੇ ਤੁਰਨਾ ਵੀ ਹੈਗਾ ਸੇਫਟੀ ਦੇ ਨਾਲ ਤੁਰੋ, ਤੇ ਜਿਹੜੇ ਕੱਪੜੇ ਵਗੈਰਾ ਐਕਸਟਰਾ ਲੈ ਕੇ ਚਲੋ। ਸੋ ਇਹ ਜੋ ਵਿੰਟਰ ਸਟਾਰਮ ਆਇਆ ਆ ਆਲਰੇਡੀ ਚੱਲ ਰਿਹਾ ਹੈਗਾ, ਉਹਦੇ ਸੰਬੰਧ ਦੇ ਵਿੱਚ ਕੁਝ ਜਿਹੜੇ ਸੁਜੈਸ਼ਨ ਆ ਉਹ ਦਿੱਤੇ ਗਏ ਹੈਗੇ ਆ। ਕਹਿੰਦੇ ਭਈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਉੱਤੇ ਇਫੈਕਟ ਹੋ ਰਿਹਾ ਆ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ, ਬੇ ਏਰੀਆ ਦੇ ਵਿੱਚ, ਤੇ ਹੁਣ ਜਿਹੜਾ ਲਾਸ ਐਂਜਲਸ ਵਾਲੀ ਸਾਈਡ ਦੇ ਉੱਤੇ ਵੀ ਉੱਥੇ ਕਈ ਸਟਰੀਮਸ ਜਿਹੜੀਆਂ ਓਵਰਫਲੋ ਕਰ ਰਹੀਆਂ ਹੈਗੀਆਂ ਆ। ਜੀ ਬਿਲਕੁਲ। ਸੋ ਕਾਫੀ ਜਿਹੜੀ ਆ ਬਰਫਬਾਰੀ ਹੋ ਰਹੀ ਆ ਸਿਆਰਾ ਨਵਾਡਾਸ ਦੇ ਵਿੱਚ, ਅੱਪਰ ਜਿਹੜੇ ਉਹ ਥਾਵਾਂ ਦੇ ਉੱਤੇ ਮੱਚ ਨੀਡਡ ਜਿਹੜੀ ਉਹ ਹੈਗੀ ਆ। ਪਰ ਜਿੱਦਾਂ ਕਿਹਾ ਵੀ ਫਲੱਡ ਵਾਰਨਿੰਗ, ਫਲੱਡ ਵਾਚ ਦੇ ਵਿੱਚ ਵੀ ਲੱਖਾਂ ਹੀ ਜਿਹੜੇ ਲੋਕਾਂ ਨੂੰ ਇਸ ਦੇ ਵਿੱਚ ਰੱਖਿਆ ਗਿਆ ਹੈਗਾ ਆ। ਸਿਚੁਏਸ਼ਨ ਜਿਹੜੀ ਆ ਉਹ ਇਸ ਤਰੀਕੇ ਦੀ ਜਿਹੜੀ ਬਣ ਸਕਦੀ ਆ। ਸੋ ਥੰਡਰਸਟਾਰਮਸ, ਟੋਰਨੇਡੋਜ਼ ਵੀ ਪੋਸੀਬਲ ਹੋ ਸਕਦੇ ਨੇ। ਇਹ ਚੀਜ਼ਾਂ ਜਿਹੜੀਆਂ ਆਲਰੇਡੀ ਸਟਰੀਟਸ ਦੇ ਵਿੱਚ ਗੱਡੀਆਂ ਜਿਹੜੀਆਂ ਜਿੱਥੇ ਕਾਫੀ ਜ਼ਿਆਦਾ ਮੀਂਹ ਪਿਆ ਆ, ਫਲੈਸ਼ ਫਲੱਡਿੰਗ ਹੋਈ ਆ ਲਾਸ ਐਂਜਲਸ ਕਾਊਂਟੀ ਦੇ ਵਿੱਚ,
ਉਹ ਦੇਖੀਆਂ ਜਿਹੜੀਆਂ ਗਈਆਂ ਆ। ਬਰਬੈਂਕ, ਲੌਂਗ ਬੀਚ, ਹਾਲੀਵੁੱਡ, ਨਾਰਥ ਹਾਲੀਵੁੱਡ, ਸੌਟਲ, ਇੱਥੇ ਕਹਿੰਦੇ ਵੀ ਫਾਇਰ ਫਾਈਟਰਸ ਉਹਨਾਂ ਨੇ ਕਿਹਾ ਵੀ ਇੱਕ ਨੂੰ ਤਾਂ ਅਸੀਂ ਗੱਡੀ ਚੋਂ ਮਸਾਂ ਜਿਹੜਾ ਉਹ ਬਚਾਇਆ, ਕਿਉਂਕਿ ਪਾਣੀ ਬੜੀ ਤੇਜ਼ੀ ਦੇ ਨਾਲ ਉਸਦੇ ਇਰਦ ਗਿਰਦ ਜਿਹੜਾ ਉਹ ਵੱਧ ਰਿਹਾ ਸੀਗਾ। ਇਵੈਕੂਏਸ਼ਨ ਵਾਰਨਿੰਗਸ, ਈਟਨ ਪੈਲੀਸੇਡ ਫਾਇਰ ਬਰਨ ਸਕਾਰਸ ਉੱਥੇ ਕੀਤੀ ਗਈ ਹੈ। ਐਲਏ ਦੀ ਜਿਹੜੀ ਮੇਅਰ ਕੈਰਨ ਬਾਸ ਆ, ਉਹਨਾਂ ਨੇ ਕਿਹਾ ਵੀ ਆਪਣੇ ਜਿਹੜੇ ਐਮਰਜੈਂਸੀ ਅਲਰਟਸ ਆ ਉਹਨਾਂ ਦੇ ਲਈ ਸਾਈਨ ਅਪ ਕਰ ਲਓ। ਸੋ ਆਪੋ ਆਪਣੇ ਲੋਕਲ ਕਾਊਂਟੀ ਜਾਂ ਲੋਕਲ ਸਿਟੀ ਦੇ ਜਿਹੜੇ ਐਮਰਜੈਂਸੀ ਅਲਰਟਸ ਆ ਉਸ ਦੇ ਲਈ ਜੇ ਤੁਸੀਂ ਸਾਈਨ ਅਪ ਕਰਕੇ ਰੱਖੋਗੇ ਤਾਂ ਤੁਹਾਨੂੰ ਪਤਾ ਕਹਿੰਦੇ ਵੀ ਸਮੇਂ ਸਿਰ ਲੱਗ ਸਕਦਾ ਆ ਜੇ ਕੋਈ ਇੱਦਾਂ ਦੀ ਸਥਿਤੀ ਜਿਹੜੀ ਉੱਥੇ ਬਣੀ ਆ। ਅਗਲੀ ਗੱਲ ਕਰਦੇ ਜਾਈਏ, ਬੀਤੇ ਵੀਕਐਂਡ ਦੇ ਉੱਤੇ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਜਿਹੜੇ ਉਹ ਪਹੁੰਚੇ ਹੋਏ ਸੀਗੇ। ਉਹਨਾਂ ਨੇ ਉੱਥੇ ਕਾਫੀ ਜ਼ਬਰਦਸਤ ਜਿਹੜਾ ਇੱਕ ਭਾਸ਼ਣ ਦਿੱਤਾ ਆ। ਉਸ ਦੇ ਬਾਰੇ ਆਪਾਂ ਪੂਰੀ ਭਾਸ਼ਣ ਬਾਰੇ ਕੱਲ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਗੱਲਬਾਤ ਜਿਹੜੀ ਉਹ ਕਰਾਂਗੇ। ਪਰ ਉਹਨਾਂ ਨੇ ਜਿਹੜੇ ਵੀਜ਼ੇ ਨੂੰ ਲੈ ਕੇ ਗੱਲ ਜਿਹੜੀ ਇੱਕ ਵਾਰੀ ਫੇਰ ਦੁਹਰਾਈ ਹੈਗੀ ਆ। ਉਹਨਾਂ ਨੇ ਕਿਹਾ ਵੀ ਯੂਐਸ ਸਟੇਟ ਡਿਪਾਰਟਮੈਂਟ ਨੇ ਇੱਕ ਵਾਰੀ ਫੇਰ ਦੁਹਰਾਇਆ ਵੀ ਜਿਹੜੇ ਵੀਜ਼ਾਜ਼ ਆ ਉਹ ਗਰੰਟੀਡ ਰਾਈਟ ਨਹੀਂ ਹੈਗਾ ਕਿਸੇ ਦਾ, ਤੇ ਕਿਸੇ ਵੀ ਟਾਈਮ ਕਿਸੇ ਵੀ ਫੋਰਨ ਵਿਜ਼ਿਟਰ ਦੇ ਕੋਲੋਂ ਇਹ ਜਿਹੜਾ ਵੀਜ਼ਾ ਆ ਉਸ ਨੂੰ ਵਾਪਸ ਲਿਆ ਜਾ ਸਕਦਾ ਹੈਗਾ ਆ। ਸੋ ਹੰਗਰੀ ਦੇ ਵਿੱਚ ਇਸ ਟਾਈਮ ਯੂਰਪ ਦੇ ਇੱਕ ਮੁਲਕ ਆ ਜਿੱਥੇ ਉੱਥੇ ਦੇ ਮੇਨ ਲੀਡਰ ਔਰਬਾਨ ਦੇ ਨਾਲ ਮੀਟਿੰਗ ਉਹਨਾਂ ਦੀ ਹੋਈ ਆ, ਤੇ ਉਹਨਾਂ ਨੇ ਉਸ ਦੀ ਬੜੀ ਇੰਪੋਰਟੈਂਸ ਜਿਹੜੀ ਉਹ ਦੱਸੀ ਆ ਵੀ ਜਿਹੜਾ ਹੰਗਰੀ ਦਾ ਲੀਡਰ ਔਰਬਾਨ ਆ, ਇੱਦਾਂ ਦੇ ਲੀਡਰਸ ਦੀ ਸਾਨੂੰ ਹੋਰ ਜ਼ਿਆਦਾ ਜ਼ਰੂਰਤ ਆ। ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਮੈਂ ਬਾਰ-ਬਾਰ ਕਿਹਾ ਹੈ, ਆਈ ਹੈਵ ਸੈਡ ਦਿਸ ਰਿਪੀਟਡਲੀ, I don't know why it's so hard for someone to comprehend it। ਵੀ ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਵੀ ਇਹ ਸਮਝਣ ਦੇ ਵਿੱਚ ਇੰਨੀ ਔਖਿਆਈ ਕਿਉਂ ਹੋ ਰਹੀ ਆ। No one is entitled to a visa। ਸੋ ਵੀਜ਼ਾ ਕਿਸੇ ਦਾ ਅਧਿਕਾਰ ਨਹੀਂ ਹੈਗਾ, ਉਹ ਉਸ ਮੁਲਕ ਦੀ ਮਰਜ਼ੀ ਆ ਜੇ ਉਹਨਾਂ ਨੇ ਉਹ ਕਿਸੇ ਨੂੰ ਵੀਜ਼ਾ ਦੇਣਾ ਆ ਜਾਂ ਨਹੀਂ। ਸੋ ਸੈਕਟਰੀ ਆਫ ਸਟੇਟ ਬੁਡਾਪੈਸਟ ਦੇ ਵਿੱਚ ਇਸ ਮੌਕੇ ਬੋਲ ਰਹੇ ਸੀਗੇ। ਜਿਹੜੀ ਬਾਇਲੈਟਰਲ ਵਿਜ਼ਿਟ ਮਿਊਨਿਕ ਸਿਕਿਉਰਿਟੀ ਕਾਨਫਰੰਸ ਤੋਂ ਬਾਅਦ ਚ ਹੰਗਰੀ ਦੇ ਪ੍ਰਾਈਮ ਮਿਨਿਸਟਰ ਵਿਕਟਰ ਔਰਬਾਨ ਦੇ ਨਾਲ ਉਹਨਾਂ ਨੇ ਜਿਹੜੀ ਉਹ ਕੀਤੀ ਆ। ਸੋ ਕਹਿੰਦੇ ਵੀ ਉਹਨਾਂ ਨੇ ਐਕਸਪਲੇਨ ਕੀਤਾ ਵੀ ਵੀਜ਼ਾ ਐਸੈਂਸ਼ੀਅਲੀ ਇੱਕ ਪਰਮਿਸ਼ਨ ਹੈਗੀ ਆ ਯੂਐਸ ਦੇ ਵਿੱਚ ਦਾਖਲ ਹੋਣ ਦੇ ਲਈ। ਕਹਿੰਦੇ ਵੀ ਇਹ ਸਿਰਫ ਦਾਖਲ ਹੋਣ ਦੇ ਲਈ ਐਜ਼ ਏ ਵਿਜ਼ਿਟਰ ਤੁਹਾਨੂੰ ਜਿਹੜੀ ਪਰਮਿਸ਼ਨ ਜਿਹੜੀ ਉਹ ਮਿਲਦੀ ਹੈ, ਇਜਾਜ਼ਤ ਜਿਹੜੀ ਉਹ ਤੁਹਾਨੂੰ ਮਿਲਦੀ ਆ। ਕਹਿੰਦੇ ਵੀ ਜੇ ਤੁਸੀਂ ਐਂਟਰ ਹੁੰਦੇ ਐਜ਼ ਏ ਵਿਜ਼ਿਟਰ, ਚਾਹੇ ਤੁਸੀਂ ਸਟੂਡੈਂਟ ਹੋ, ਟੂਰਿਸਟ ਹੋ, ਜਰਨਲਿਸਟ ਹੋ ਜਾਂ ਕਿਸੇ ਵੀ ਕਪੈਸਿਟੀ ਦੇ ਵਿੱਚ ਜਿਹੜੇ ਉਹ ਹੈਗੇ ਆ, ਤੇ ਜੇ ਤੁਸੀਂ ਕੋਈ ਇਦਾਂ ਦੀ ਐਕਟੀਵਿਟੀ ਕਰਦੇ ਆ ਜਿਹੜੀ ਕਿ ਨੈਸ਼ਨਲ ਇੰਟਰਸਟ ਦੇ ਉਲਟ ਆ, ਅਮਰੀਕਾ ਦੀ ਨੈਸ਼ਨਲ ਸੁਰੱਖਿਆ ਨੂੰ, ਰਾਸ਼ਟਰੀ ਸੁਰੱਖਿਆ ਦੇ ਉਲਟ ਜਾਂਦੀ ਆ, ਤਾਂ ਤੁਹਾਡੇ ਕੋਲੋਂ ਵੀਜ਼ਾ ਜਿਹੜਾ ਉਹ ਵਾਪਸ ਲਿਆ ਜਾਵੇਗਾ। ਸੋ ਆਲਰੇਡੀ ਆਪਾਂ ਦੇਖਿਆ ਵੀ ਜਦੋਂ ਪ੍ਰੋ ਪੈਲਸਟੀਨ ਜਾਂ ਇਜ਼ਰਾਈਲ ਦੇ ਉਲਟ ਜਿਹੜੇ ਪ੍ਰੋਟੈਸਟ ਕਾਲਜਿਸ ਦੇ ਵਿੱਚ ਜਿਨ੍ਹਾਂ 'ਚ ਕਈ ਸਟੂਡੈਂਟ ਵੀਜ਼ੇ ਵਾਲਿਆਂ ਨੇ ਵੀ ਹਿੱਸਾ ਲਿਆ ਸੀ, ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਰੱਦ ਕਰਕੇ ਇੱਥੋਂ ਜਿਹੜਾ ਉਹਨਾਂ ਨੂੰ ਤੋੜ ਦਿੱਤਾ ਗਿਆ ਸੀਗਾ। ਸੋ ਮਾਰਕੋ ਰੂਬੀਓ ਹੋਣਾ ਨੇ ਇੱਕ ਵਾਰੀ ਫੇਰ ਕਲੀਅਰ ਕਰ ਦਿੱਤਾ, ਵੀਜ਼ਾ ਕਿਸੇ ਦਾ ਕੋਈ ਹੱਕ ਨਹੀਂ, ਰਾਈਟ ਨਹੀਂ ਆ। ਇਹ ਸਿਰਫ ਤੇ ਸਿਰਫ ਉਸ ਮੁਲਕ ਦੇ ਉੱਤੇ ਡਿਪੈਂਡ ਕਰਦਾ ਆ ਕਿਹਨੂੰ ਵੀਜ਼ਾ ਦਿੱਤਾ ਜਾ ਸਕਦਾ ਹੈ ਤੇ ਕਿਹਦਾ ਵਾਪਸ ਲਿਆ ਜਾ ਸਕਦਾ ਹੈ। ਅਗਲੀ ਖਬਰਾਂ ਚਲੀਏ ਤੇ ਮੋਡੈਸਟੋ ਦੇ ਵਿੱਚ ਇੱਕ ਬਹੁਤ ਵੱਡੀ ਕੈਨਰੀ ਜਿਹੜੀ ਆ ਡੈਲ ਮੌਂਟੇ ਕੈਨਰੀ ਉਹ ਬੰਦ ਹੋਣ ਜਾ ਰਹੀ ਹੈ, ਜਿਹਦੇ ਨਾਲ ਕਹਿੰਦੇ ਵੇ 600 ਦੇ ਕਰੀਬ ਫੁੱਲ ਟਾਈਮ ਜੌਬਸ ਤੇ 800 ਤੋਂ 900 ਦੇ ਕਰੀਬ ਸੀਜ਼ਨਲ ਜੌਬਸ ਚਲੇ ਜਾਣਗੀਆਂ। ਸੋ ਇਹ ਵਾਲਟ ਕ੍ਰੀਕ ਵੇਸਟ ਕੰਪਨੀ ਹੈ, ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਸੀ ਜੁਲਾਈ ਦੇ ਵਿੱਚ, ਤੇ ਇਹ ਤੋਂ ਪਹਿਲਾਂ 3 ਕੰਪਨੀਆਂ ਨੇ ਐਗਰੀ ਵੀ ਕੀਤਾ ਸੀ ਵੀ ਅਸੀਂ ਇਹਨਾਂ ਨੂੰ ਬਾਈ ਕਰ ਲਵਾਂਗੇ, ਪਰ ਇਹਦਾ ਜਿਹੜਾ ਅਸਰ ਆ ਉਹ ਹੁਣ ਕਾਫੀ ਜ਼ਿਆਦਾ ਪੈਣ ਜਾ ਰਿਹਾ। ਇਕੱਲਾ ਉੱਥੇ ਕੰਮ ਕਰਨ ਵਾਲੇ ਲੋਕ ਨਹੀਂ, ਜਿਹੜੇ ਲੋਕ ਫਸਲਾਂ ਉਗਾਉਂਦੇ ਹੈਗੇ ਆ ਉਹਨਾਂ ਦੇ ਲਈ ਵੀ ਬਹੁਤ ਵੱਡਾ ਅਸਰ ਪਊਗਾ। ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜੇ ਪੀਚ ਗਰੋਅਰਸ ਹੈਗੇ ਆ ਉਹਨਾਂ ਕੋਲ ਕੋਈ ਜਗ੍ਹਾ ਹੀ ਹੈ ਨਹੀਂ 2026 ਦੇ ਵਿੱਚ ਕ੍ਰੌਪ ਨੂੰ ਸੈਲ ਕਰਨ ਲਈ, ਤੇ ਕਹਿੰਦੇ ਮੇਬੀ ਕਈਆਂ ਨੂੰ ਤਾਂ ਜਿਹੜੇ ਟਰੀ ਆ ਉਹ ਪੁੱਲ ਕਰਨੇ ਪੈਣ ਆਪਣੀ ਜ਼ਮੀਨ ਦੇ ਵਿੱਚੋਂ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਵੀ ਪਿਛਲੇ ਦਿਨਾਂ ਦੇ ਵਿੱਚ ਹੋਈ ਹੈਗੀ ਆ ਸਟਰ ਕਾਉਂਟੀ ਵੈਟਰਨ ਸੈਂਟਰ ਦੇ ਵਿੱਚ, ਜਿੱਥੇ ਗਰੋਅਰਸ ਵੱਖ-ਵੱਖ ਏਰੀਏ ਤੋਂ ਆਏ ਸੀ ਜਿਹੜੇ ਇਫੈਕਟ ਹੋਣ, ਜਿਨ੍ਹਾਂ ਨੂੰ ਇਫੈਕਟ ਹੋਣਾ ਹੈਗਾ ਕੈਲੀਫੋਰਨੀਆ ਦੇ ਵਿੱਚ। ਕਲਿੰਗ ਪੀਚ ਐਸੋਸੀਏਸ਼ਨ ਉਹ ਵੀ ਉੱਥੇ ਉਹਨਾਂ ਦੇ ਵੀ ਜਿਹੜੇ ਅਹੁਦੇਦਾਰ ਸੀ ਉਹ ਪ੍ਰੈਜ਼ੈਂਟ ਸੀਗੇ। ਸੋ ਕਹਿੰਦੇ ਭਈ ਜਿਹੜੇ ਡੈਲ ਮੌਂਟੇ ਕੈਨਰੀ ਸੀ ਮੋਡੈਸਟੋ ਦੇ ਵਿੱਚ, ਉਹਨਾਂ ਦਾ ਲੰਮਾ ਕੰਟਰੈਕਟ ਸੀਗਾ ਲੰਮੇ ਸਮੇਂ ਦੇ ਲਈ, ਤੇ ਤਾਂ ਕਿ ਜਿਹੜੇ ਫਾਰਮਰਸ ਆ ਉਹ ਆਪਣੇ ਪ੍ਰੋਡਕਟ ਵੇਚ ਸਕਣ, ਪਰ ਹੁਣ ਉਹ ਕਹਿੰਦੇ ਆ ਭਈ ਕਲੋਜ਼ ਕਰਨ ਜਾ ਰਹੇ ਹੈਗੇ ਜੀ। ਮਾਰਚ 16 2024 ਨੂੰ ਇੱਕ ਬੜਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ
ਮੈਰੀ ਫੋਂਗ ਲੋ 80 ਸਾਲਾਂ ਦੀ ਇਹ ਜਿਹੜੀ ਬਜ਼ੁਰਗ ਰੋਂਗ ਸਾਈਡ ਗੱਡੀ ਜਿਹੜੀ ਉਹ ਲੈ ਵੜੀ ਤੇ ਜਿਸ ਦੇ ਨਾਲ ਇੱਕ ਇੰਨਾ ਕੁ ਭਿਆਨਕ ਹਾਦਸਾ ਹੋਇਆ ਜਿਸ ਵਿੱਚ 4 ਜਾਣਿਆਂ ਦੀ ਮੌਤ ਹੋਈ ਆ। ਹੁਣ ਇਸ ਮੌਕੇ ਇਹ ਖਬਰ ਆ ਰਹੀ ਆ ਵੀ ਸੈਨ ਫਰਾਂਸਿਸਕੋ ਦੇ ਜਿਹੜੇ ਰੋਂਗ ਵੇ ਡਾਊਨ ਦਾ ਸਟਰੀਟ ਇਸ ਐਕਸੀਡੈਂਟ ਦੇ ਵਿੱਚ ਸ਼ਾਇਦ ਇਸ ਬੀਬੀ ਨੂੰ ਕੋਈ ਵੀ ਸਜ਼ਾ ਨਾ ਹੋਵੇ। 20 ਤੋਂ 25 ਮੀਲ ਰਫ਼ਤਾਰ ਦੀ ਸਪੀਡ ਲਿਮਿਟ ਉੱਥੇ ਪੋਸਟਡ ਸੀਗੀ, ਪਰ ਇਹ ਇੱਕ ਤਾਂ ਰੋਂਗ ਸਾਈਡ ਤੇ ਉੱਤੋਂ 70 ਮੀਲ ਦੀ ਸਪੀਡ ਦੇ ਨਾਲ ਔਨਗੋਇੰਗ ਟ੍ਰੈਫਿਕ ਦੇ ਵਿੱਚ ਯੂਲੋਵਾ ਸਟਰੀਟ ਦੇ ਵਿੱਚ ਆਈ। ਇਸ ਨੇ ਜਿਹੜੀ ਆਪਣੀ ਗੱਡੀ ਜਿਹੜੀ ਆ ਇੱਕ ਸਾਈਡ ਵਾਕ ਦੇ ਉੱਤੇ ਚਾੜ ਦਿੱਤੀ। ਬਿਲਡਿੰਗ ਦੇ ਵਿੱਚ ਹੋਈ, ਇੱਕ ਘਰ ਦੇ ਵਿੱਚ ਜਿਹੜਾ ਮਿਊਨੀ ਪੈਟਰੋਲ ਸਟੇਸ਼ਨ ਆ, ਪੋਰਟਲ ਸਟੇਸ਼ਨ ਆ, ਉਹਦੇ ਵਿੱਚ ਜਿਹੜੀ ਉਹ ਕ੍ਰੈਸ਼ ਕਰ ਗਈ। 4 ਜਣਿਆਂ ਦੀ ਮੌਤ ਹੋਈ। ਡੀਏਗੋ ਕਾਰਡੋਸਾ ਡੀ ਓਲੀਵੀਰੀਆ 40 ਸਾਲ, ਉਸਦੀ ਘਰਵਾਲੀ ਮਟਿਲਡਾ ਮਨਸੈਂਡੋ ਰੈਮੋਸ ਪਿੰਟੋ 38 ਸਾਲ, 1 ਸਾਲ ਦਾ ਜਿਹੜਾ ਬੱਚਾ, ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਇੱਕ ਜਿਹੜਾ 2 ਮਹੀਨੇ ਦਾ ਬੱਚਾ ਸੀ ਉਹ 4 ਦਿਨਾਂ ਬਾਅਦ ICU ਦੇ ਵਿੱਚ ਦਮ ਤੋੜ ਗਿਆ। ਮੈਰੀ ਫੋਂਗ ਲਊ ਨੇ ਕਹਿੰਦੇ ਵੀ ਇੱਕ ਰੀਅਲ estate ਪ੍ਰਾਪਰਟੀਜ਼ ਜਿਹੜੀਆਂ ਉੱਥੇ ਓਨ ਕਰਦੀ ਸੀਗੀ, ਉਸਨੇ ਮਿਲੀਅਨਸ ਆਫ ਡਾਲਰ ਜਿਹੜੇ ਆਪਣੇ ਰੀਅਲ estate ਪ੍ਰਾਪਰਟੀਜ਼ ਦੇ ਜਿਹੜੀ ਇਹ ਓਨ ਕਰਦੀ ਸੀਗੀ ਉਹਨੂੰ ਇੱਕ ਲਿਮਿਟਡ ਲਾਇਬਿਲਿਟੀ ਕੰਪਨੀ ਦੇ ਵਿੱਚ ਮੂਵ ਕਰ ਦਿੱਤਾ। ਆਪਣੀਆਂ ਪ੍ਰਾਪਰਟੀਜ਼ ਥਰਡ ਪਾਰਟੀਜ਼ ਨੂੰ ਜਿਹੜੀਆਂ ਉਹ ਵੇਚ ਦਿੱਤੀਆਂ, ਜਿਨ੍ਹਾਂ ਵਿੱਚ ਉਸ ਦਾ ਜਵਾਈ ਵੀ ਸ਼ਾਮਲ ਸੀਗਾ। ਹੁਣ ਕਹਿੰਦੇ ਵੀ ਇਹਨੇ ਫਿਰ ਫਰਵਰੀ ਦੇ ਵਿੱਚ ਨਾਟ ਗਿਲਟੀ ਟੂ ਨੋ ਕੰਟੈਸਟ ਪਲੀ ਕਰ ਲਿਆ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਸੁਪੀਰੀਅਰ ਕੋਰਟ ਦੇ ਜੱਜ ਬਰੂਸ ਚੈਨ ਉਹਨਾਂ ਨੂੰ ਇੰਡੀਕੇਟ ਕੀਤਾ ਵੀ ਉਹ ਇਸ ਨੂੰ ਕੋਈ ਪ੍ਰਿਜ਼ਨ ਟਾਈਮ ਜਿਹੜਾ ਉਹ ਨਹੀਂ ਦੇਣਗੇ, ਜਦ ਕਿ ਇੰਨਾ ਭਿਆਨਕ ਹਾਦਸਾ ਸੀ, 4 ਜਾਣਿਆਂ ਦੀ ਜਿਹੜੀ ਉਹ ਮੌਤ ਜਿਹੜੀ ਹੋਈ ਸੀਗੀ। ਸੋ ਇਹਨੇ ਦੇਖੋ ਹਰਜੋਤ ਸਿੰਘ ਜੀ ਆਪਣੀਆਂ ਪ੍ਰਾਪਰਟੀ ਸਾਰੀਆਂ ਇੱਧਰ ਉੱਧਰ ਇਸ ਲਈ ਕਰ ਦਿੱਤੀਆਂ ਵੀ ਜਿਹੜੇ ਪੀੜਤ ਪਰਿਵਾਰ ਆ ਉਹ ਇਵੈਂਚੁਅਲੀ ਸਿਵਲ ਲਾਸੂਟ ਦੇ ਵਿੱਚ ਇਸ ਦੀਆਂ ਇਹ ਪ੍ਰਾਪਰਟੀਜ਼ ਦੇ ਵੱਲ ਨੂੰ ਜਿਹੜੀਆਂ ਉਹ ਨਾ ਆ ਸਕਣ। ਪਲੀਡਿੰਗ ਨੋ ਕੰਟੈਸਟ ਦੇ ਨਾਲ ਕਹਿੰਦਾ ਵੀ ਗਿਲਟੀ ਦੀ ਐਡਮਿਸ਼ਨ ਨਹੀਂ ਹੁੰਦੀ, ਬਲਕਿ ਡਿਫੈਂਡੈਂਟ ਜਿਹੜਾ ਨੋ ਕੰਟੈਸਟ ਕਰਦਾ ਆ ਉਹ ਟ੍ਰਾਇਲ ਨੂੰ ਜਿਹੜਾ ਆਪਣਾ ਹੁੰਦਾ ਆ ਉਹ ਵੇਵ ਕਰ ਦਿੰਦਾ ਆ ਰਾਈਟ ਨੂੰ, ਤੇ ਜੱਜ ਨੂੰ ਜਿਹੜਾ ਸਿੱਧਾ ਸੈਂਟੈਂਸ ਦੇਣ ਦੀ ਹੱਕਦਾਰ ਜਿਹੜੇ ਉਸ ਦੇ ਵਿੱਚ ਮਿਲ ਸਕਦੇ ਆ। ਜੱਜ ਚੈਨ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਲਾਓ ਆ ਇਸਨੇ ਆਪਣੇ ਜਿਹੜੇ ਅਖੀਰਲੇ ਦਿਨ ਆ ਵੀ ਉਸ ਦੇ ਨਾਲ ਇਸਨੇ ਹੁਣ ਜਿਉਣਾ ਆ, ਤੇ ਕਹਿੰਦੇ ਵੀ 2 ਤੋਂ 3 ਸਾਲ ਦੀ ਜਿਹੜੀ ਪ੍ਰੋਬੇਸ਼ਨ ਆ ਉਹ ਉਸ ਨੂੰ ਜਿਹੜੀ ਉਹ ਦਿੱਤੀ ਜਾ ਸਕਦੀ ਆ। ਜਿਹੜੇ ਉਹ ਪੀੜਤ ਪਰਿਵਾਰ ਸੀਗੇ ਉਹਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਦੁਆਰਾ ਜੁਲਾਈ 2024 ਦੇ ਵਿੱਚ ਹੀ ਸਿਵਲ ਲਾਸੂਟ ਇਸ ਬੀਬੀ ਦੇ ਉਲਟ ਦਰਜ ਕਰ ਦਿੱਤਾ ਗਿਆ ਸੀਗਾ, ਤੇ ਮਈ 2025 ਦੇ ਵਿੱਚ ਬਾਅਦ ਦੇ ਵਿੱਚ ਇਸ ਦੇ ਹੀ ਰਿਲੇਟਿਵ ਦੇ ਉਲਟ ਵੀ ਇਹਨਾਂ ਨੇ ਲਾਸੂਟ ਦਰਜ ਜਿਹੜਾ ਕਰ ਦਿੱਤਾ, ਕਿਉਂਕਿ ਇਸਨੇ ਸਾਰੀਆਂ ਪ੍ਰਾਪਰਟੀਜ਼ ਉਧਰ ਨੂੰ ਮੂਵ ਕਰ ਦਿੱਤੀਆਂ। ਸੋ ਅੱਜ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਚੱਲ ਰਿਹਾ ਆ ਵੀ 4 ਜਾਣਿਆਂ ਦੀ ਜਿਸ ਦੀ ਗਲਤੀ ਦੇ ਨਾਲ ਮੌਤ ਹੋਈ ਆ, ਜਿਸ ਦੀ ਗਲਤੀ ਦੇ ਕਰਕੇ ਵੀ ਉਸ ਨੂੰ ਹੁਣ ਸ਼ਾਇਦ ਇੱਕ ਵੀ ਦਿਨ ਜੇਲ੍ਹ ਦੇ ਵਿੱਚ ਨਾ ਕੱਟਣਾ ਪਵੇ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ 14 ਦਿਨਾਂ ਦੇ ਵਿੱਚ 40 ਸੈਂਟ ਤੋਂ ਵੀ ਵੱਧ ਉੱਪਰ ਚੱਲ ਗਈਆਂ ਹੈਗੀਆਂ। ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਐਵਰੇਜ ਪ੍ਰਾਈਸ $4 ਤੇ 58 ਸੈਂਟ ਆ। ਕਈ ਏਰੀਆ ਜਿੱਦਾਂ ਵੇ ਏਰੀਆ ਉੱਥੇ ਤਾਂ $5 5 ਸੈਂਟ ਤੱਕ ਵੀ ਅਨਲੀਡਡ ਗੈਸ ਆ ਉਹ ਵਿਕ ਰਹੀ ਹੈਗੀ ਆ। ਜਦ ਕਿ USA ਦੇ ਵਿੱਚ ਜਿਹੜੀ ਐਵਰੇਜ ਗੈਸ ਦੀ ਪ੍ਰਾਈਸ ਆ $2 ਤੇ 93 ਸੈਂਟ ਹੈਗੀ ਆ। ਸੋ ਇਹ ਸਾਰਾ ਕੁਝ ਵਾਪਰਿਆ ਉਦੋਂ ਹੀ ਆ ਜਦੋਂ ਕੈਲੀਫੋਰਨੀਆ ਦੇ ਗਵਰਨਰ ਉਹਨਾਂ ਨੇ ਰੂਲ ਇਦਾਂ ਦੇ ਪਾਸ ਕਰ ਦਿੱਤੇ ਤੇ ਉਹਦੇ ਨਾਲ ਜਿਹੜੀਆਂ ਰਿਫਾਈਨਰੀਜ਼ ਆ ਇੱਥੋਂ ਭੱਜਣੀਆਂ ਸ਼ੁਰੂ ਹੋ ਗਈਆਂ। ਬਲੇਰੋ ਦੀ ਜਿਹੜੀ ਵਨੀਸ਼ੀਆ ਰਿਫਾਈਨਰੀ ਆ ਨਾਰਦਰਨ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਸਪਲਾਇਰ ਆ, ਉਹ ਜਿਹੜਾ ਆਪਰੇਸ਼ਨ ਆ ਬੰਦ ਕਰਨ ਜਾ ਰਿਹਾ ਹੈਗਾ। ਇਸੇ ਤਰ੍ਹਾਂ ਫਿਲਿਪ 66 ਲਾਸ ਐਂਜਲਸ ਦੀ ਜਿਹੜੀ ਰਿਫਾਈਨਰੀ ਆ ਉਹ ਵੀ ਬੰਦ ਹੋਣ ਜਾ ਰਹੀ ਹੈਗੀ ਆ। ਸੋ ਜੋ ਨਵੀਆਂ ਰਿਪੋਰਟਸ ਆ ਰਹੀਆਂ ਬਲੂਮਬਰਗ ਤੋਂ, ਉਹ ਕਹਿੰਦੇ ਵੀ ਕੈਲੀਫੋਰਨੀਆ ਮੋਸਟਲੀ ਜਿਹੜਾ ਇੰਪੋਰਟ ਕੀਤਾ ਜਿਹੜਾ ਗੈਸ ਹੈਗਾ ਆ ਉਹਦੇ ਤੇ ਡਿਪੈਂਡ ਕਰਦਾ, ਸਪੈਸ਼ਲੀ ਫਰੋਮ ਬਹਾਮਾਸ। ਸੋ ਉਹਦੇ ਨਾਲ ਹੁਣ ਜਿਹੜੀਆਂ ਪ੍ਰਾਈਸਿਸ ਆ ਉਹ ਇੱਕਦਮ ਉੱਪਰ ਚਲ ਗਈਆਂ ਹੈਗੀਆਂ। ਸੋ ਕਿੰਨਾ ਫਰਕ ਆ ਤੁਸੀਂ ਦੇਖੋ ਵੀ USA 'ਚ ਜਿਹੜੇ ਬਾਕੀ ਸਟੇਟਾਂ 'ਚ ਐਵਰੇਜ ਪ੍ਰਾਈਸ $2 93 ਸੈਂਟ ਤੇ ਕੈਲੀਫੋਰਨੀਆ 'ਚ $4 ਤੇ 58 ਸੈਂਟ ਹੈਗੀ ਆ। ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨ ਦੇ ਵਿੱਚ 49 ਪੁਆਇੰਟਾਂ ਦਾ ਵਾਧਾ ਹੋਇਆ, 49,501 ਤੇ ਬੰਦ ਹੋਇਆ। S&P 3 ਪੁਆਇੰਟ ਵੱਧ ਕੇ 6836, ਨੈਸਡੈਕ 50 ਪੁਆਇੰਟ ਘਟ ਕੇ 22,500
47 ਤੇ ਬੰਦ ਹੋਇਆ। ਸੋਨੇ ਦਾ ਭਾਅ 4900 ਤੇ $78 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ। 10 ਈਅਰ ਯੀਲਡ 4.04%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 68,592 ਤੇ ਇਥੀਰੀਅਮ $1999 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲਬਾਤ ਕਰਦੇ ਜਾਈਏ, ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਪਾਕਿਸਤਾਨ ਦੇ 279 ਰੁਪਏ ਤੇ 62 ਪੈਸੇ ਤੇ ਇੰਡੀਆ ਦੇ 90 ਰੁਪਏ ਤੇ 33 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।